ਸਾਰੇ ਸੁਣਨ ਵਾਲੇ ਦੋਸਤਾਂ ਬਜ਼ੁਰਗਾਂ ਸਾਹਿਬਾਨਾਂ ਨੂੰ ਸਾਦਿਕ ਭੱਟੀ ਦਾ ਮੁਹੱਬਤਾਂ ਭਰਿਆ ਸਲਾਮ। ਅੱਜ ਮੈਂ ਜਨਾਬ ਦੀ ਖਿਦਮਤ ਵਿੱਚ ਜਿਹੜੀ ਦਾਸਤਾਨ ਪੇਸ਼ ਕਰ ਰਿਹਾ ਉਹਦਾ ਨਾਂ ਹੈ ਕੁੱਕੜ, ਕਬੂਤਰ ਤੇ ਗਿੱਦੜ। ਇਹ ਬੜੀ ਸ਼ੁਕਲੀ ਤੇ ਮਜ਼ਾਹੀਆ ਦਾਸਤਾਨ ਹੈ, ਇਹ ਤੁਹਾਨੂੰ ਜ਼ਰੂਰ ਪਸੰਦ ਆਏਗੀ। ਇਹ ਦਾਸਤਾਨ ਇਲਿਆਸ ਘੁੰਮਣ ਜੀ ਦੀ ਕਿਤਾਬ ਜਨੌਰ ਬਾਤਾਂ ਵਿੱਚੋਂ ਲਈ ਗਈ ਹੈ ਤੇ ਇਸ ਦਾਸਤਾਨ ਦੀ ਫਰਮਾਇਸ਼ ਕਰਦੇ ਨੇ ਗੜ ਮੋੜ ਬਿਹਾੜੀ ਤੋਂ ਮੁਹੰਮਦ ਰਫੀ ਗੁੱਜਰ, ਸਾਂਗੜ ਚੋਂ ਜਨਾਬ ਮਾਸ਼ੂਕ ਡਾਇਰੀ ਸਾਹਿਬ, ਸਲੀਮ ਜਲੇਬੀਆਂ ਆਰਾਈ, ਮੰਡੀ ਬਹਾਵਲਦੀਨ ਤੋਂ ਮੁਹੰਮਦ ਅਫਜ਼ਲ ਰਾਂਝਾ, ਚੌਧਰੀ ਫੈਸਲ ਰਾਂਝਾ, ਪਿੰਡ ਹੰਬੜ ਤੋਂ ਅਰਫਾਨ ਅਹਿਮਦ ਮੁਸਲਮ ਸ਼ੇਖ, ਚਾਚਾ ਬਾਤੀ, ਚਾਚਾ ਅਸਲਮ, ਮਜ਼ਰ ਦੀਨਦਾਰ, ਉਮਰ ਹਯਾਤ ਦਰਜ਼ੀ, ਜ਼ਫਰ ਇਕਬਾਲ ਪਾਂਡੋਵਾਲ, ਲਾਹੌਰ ਤੋਂ ਸ਼ਾਇਰ ਯੂਸਫ ਯਾਰ, ਫਹੀਮ ਰਜ਼ਾ, ਸਿਕੰਦਰ ਮਹਿਬੂਬ ਪੱਟੀ, 98 ਲੱਕਾਂ ਵਾਲਾ ਸਾਈਵਾਲ ਤੋਂ ਆਰਫ ਸਿਆਲ, ਕੱਸੋਵਾਲ ਚੱਕ ਨੰਬਰ 3814L ਤੋਂ ਅਦਨਾਨ ਲੋਧੀ ਤੇ ਹਾਜੀ ਯਾਸੀਨ ਜੱਟ, ਚੜ੍ਹਦੇ ਪੰਜਾਬ ਤੋਂ ਭੁਪਿੰਦਰ ਸਿੰਘ, ਬਿੱਟੂ ਲਹਿਰੀ, ਹਰਿਆਣਾ ਇੰਡੀਆ ਤੋਂ ਜਗਜੀਤ ਸਿੰਘ, ਚੰਡੀਗੜ੍ਹ ਤੋਂ ਹਰਵਿੰਦਰ ਸਿੰਘ, ਪੰਜਾਬੀ ਸੱਥ UK ਤੋਂ ਮੋਤਾ ਸਿੰਘ ਸਰਾਏ, ਇਟਲੀ ਤੋਂ ਆਮਰ ਵਿਰਕ ਬੁਤਾਲੀਆ, ਇੰਗਲੈਂਡ ਤੋਂ ਬਲਬੀਰ ਸਿੰਘ ਕੰਵਲ, ਸਪੇਨ ਤੋਂ ਸ਼ਬੀਰ ਹੁਸੈਨ ਆਜ਼ਾਦ, ਯੂਨਾਨ ਤੋਂ ਅਸ਼ਫਾਕ ਅਹਿਮਦ, ਸਾਊਦੀ ਅਰਬ ਤੋਂ ਸਰਫਰਾਜ਼ ਅਹਿਮਦ, ਕੈਨੇਡਾ ਤੋਂ ਬਿੱਲੂ ਸ਼ਾਹ, ਬਹਿਰੀਨ ਤੋਂ ਹਮਜ਼ਾ ਖਾਨ, ਸਾਈਪਰਸ ਤੋਂ ਆਮਰ ਚੀਮਾ, ਨਾਰਵੇ ਤੋਂ ਤਸੱਵਰ ਅਜ਼ੀਜ਼ ਵੜੈਤ। ਤੇ ਮੇਰੇ ਸੱਜਣੋ, ਹੁਣ ਆਉਨੇ ਆ ਅਸੀਂ ਆਪਣੀ ਅੱਜ ਦੀ ਦਾਸਤਾਨ ਵੱਲੇ। ਮੇਰੇ ਸੱਜਣੋ, ਇੱਕ ਸੀ ਕਬੂਤਰ ਤੇ ਇੱਕ ਸੀ ਕੁੱਕੜ। ਉਹ ਆਪਸ ਵਿੱਚ ਦੋਵੇਂ ਯਾਰ ਬਣ ਗਏ। ਉਹ ਪਿੰਡ ਦੀਆਂ ਪੈਲੀਆਂ ਵਿੱਚ ਜਾ ਕੇ ਚੁਗਦੇ ਰਹਿੰਦੇ ਸਨ ਤੇ ਨਾਲ ਹੀ ਕਮਾਦ ਵਿੱਚ ਇੱਕ ਗਿੱਦੜ ਰਹਿੰਦਾ ਸੀ। ਉਹਨੇ ਕਬੂਤਰ ਤੇ ਕੁੱਕੜ ਤੇ ਬੜੇ ਚਿਰ ਦੀ ਅੱਖ ਰੱਖੀ ਸੀ। ਇੱਕ ਦਿਨ ਉਹਨਾਂ ਨੂੰ ਕਹਿਣ ਲੱਗਾ, ਮੈਂ ਕਿੰਨੇ ਚਿਰ ਤੋਂ ਤੁਹਾਨੂੰ ਦੋਵਾਂ ਨੂੰ ਵੇਖਣਾ ਵਾਂ, ਤੁਹਾਡੀ ਬੜੀ ਪੱਕੀ ਯਾਰੀ ਏ, ਪਰ ਤੁਹਾਨੂੰ ਦੋਵਾਂ ਨੂੰ ਅਕਲ ਕੋਈ ਨਹੀਂ ਹੈਗੀ। ਉਹ ਪੁੱਛਣ ਲੱਗੇ, ਕਿਉਂ? ਗਿੱਦੜ ਕਹਿਣ ਲੱਗਾ, ਤੁਸੀਂ ਇਹਨਾਂ ਪੈਲੀਆਂ ਵਿੱਚ ਗੰਦ ਫਰੋਲਦੇ ਰਹਿੰਦੇ ਹੋ ਤੇ ਗੰਦੇ ਮੰਦੇ ਦਾਣੇ ਖਾਂਦੇ ਰਹਿੰਦੇ ਹੋ। ਤੁਸੀਂ ਮੇਰੇ ਨਾਲ ਜੰਗਲ ਚੱਲੋ, ਉੱਥੇ ਬੜੇ ਬੜੇ ਚੰਗੇ ਚੰਗੇ ਦਾਣੇ ਨੇ। ਸਿਆਣੇ ਕਹਿੰਦੇ ਨੇ ਲਾਲਚ ਬੁਰੀ ਬਲਾ ਹੁੰਦੀ ਏ। ਕਬੂਤਰ ਤੇ ਕੁੱਕੜ ਗਿੱਦੜ ਦੇ ਨਾਲ ਜਾਣ ਵਾਸਤੇ ਰਾਜ਼ੀ ਹੋ ਜਾਂਦੇ ਨੇ। ਤੇ ਫਿਰ ਕੀ ਹੋਇਆ? ਇਸ ਤੋਂ ਅੱਗੇ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਿਕ ਭੱਟੀ ਬਾਗਮੋੜ ਵਾਲੇ, ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਦੋਵੇਂ ਉੱਥੋਂ ਟੁਰ ਪਏ ਤੇ ਉਹ ਜੰਗਲ ਦੇ ਵਿੱਚ ਆਏ। ਗਿੱਦੜ ਸਾਰਾ ਦਿਨ ਜੀ ਜੰਗਲ ਵਿੱਚ ਖੂਬ ਘੁਮਾਏ। ਲੱਭਿਆ ਦਾਣਾ ਇੱਕ ਵੀ ਨਾ ਤੇ ਖੱਜਲ ਹੋਏ ਯਾਰ। ਟੁਰ ਟੁਰ ਕੇ ਥੱਕ ਗਏ ਤੇ ਹੋਏ ਉਹ ਲਾਚਾਰ। ਲਾ ਰੱਖੀ ਜੀ ਗਿੱਦੜ ਨੇ ਜੀ ਉਹਨਾਂ ਤਾਈਂ ਲਾਰ। ਸ਼ਾਮ ਨੂੰ ਗਿੱਦੜ ਆ ਕੇ ਤੁਸੀਂ ਚੱਲੋ ਮੇਰੀ ਗਾਰ। ਮਿੱਠੇ ਚੌਲ ਪਕਾਂਦੀ ਏ ਜੀ ਮੇਰੀ ਰੰਨ ਪਈ। ਮੇਰੇ ਕੋਲੋਂ ਲੈ ਕੇ ਉਹ ਜੀ ਫਜਰੇ ਘਰ ਨੂੰ ਗਈ। ਮੇਰੇ ਦੋਸਤੋ, ਗਿੱਦੜ ਨੇ ਕੁੱਕੜ ਤੇ ਕਬੂਤਰ ਨੂੰ ਸਾਰਾ ਦਿਨ ਜੰਗਲ ਵਿੱਚ ਉਂਝ ਹੀ ਫਿਰਾਇਆ ਤੇ ਖਵਾਇਆ ਕੁਝ ਵੀ ਨਾ। ਅਤੇ ਗਿੱਦੜ ਉੱਥੇ ਇੱਕ ਚਾਲ ਚੱਲਦਾ ਹੈ, ਉਹਨਾਂ ਨੂੰ ਆਂਦਾ ਹੈ, ਮੇਰੀ ਬੀਵੀ ਮਿੱਠੇ ਚੌਲ ਪਕਾਉਣ ਡਈ ਏ, ਤੁਸੀਂ ਮੇਰੇ ਨਾਲ ਮੇਰੇ ਘਰ ਚੱਲੋ। ਉਹ ਕਿਵੇਂ ਲੈ ਕੇ ਜਾਂਦਾ ਹੈ, ਸਾਦਿਕ ਭੱਟੀ ਪੇਸ਼ ਕਰਦਾ। ਭੁੱਖੇ ਭਾਣੇ ਸਾਰੇ ਦਿਨ ਦੇ ਆ ਗਏ ਉਹਦੀ ਚਾਲ। ਉਹਨਾਂ ਵਾਸਤੇ ਬੁਣਿਆ ਸੀ ਜੀ ਗਿੱਦੜ ਖੁਰਨੇ ਜਾਲ। ਲੈ ਕੇ ਘਰ ਨੂੰ ਆ ਗਿਆ ਉਹ ਤੇ ਦੋਵਾਂ ਨੂੰ ਜੀ ਨਾਲ। ਉਹ ਗਿੱਦੜ ਨੂੰ ਆਖਦੇ, ਤੂੰ ਲਿਆ ਚੌਲਾਂ ਦਾ ਤਾਲ। ਬੂਵੇ ਵਿੱਚ ਖਲੋ ਗਿਆ ਤੇ ਲੱਗਾ ਗਿੱਦੜ ਕਹਿਣ, ਖੁਰਨੇ ਦੇ ਵਿੱਚ ਆ ਗਈ ਏ ਖੂਨੀ ਜੀ ਇੱਕ ਦੈਣ।
ਸਾਨੂੰ ਨਹੀਂ ਉਹ ਛੱਡਣਾ ਉਹਨੇ ਜੋ ਦੀ ਛੋਟੀ ਭੈਣ ਬੁੱਢੀ ਮੇਰੀ ਕਰਦੀ ਪਈ ਏ ਅੰਦਰ ਵੜ ਕੇ ਵੈਣ। ਮੇਰੇ ਦੋਸਤੋ ਗਿੱਦੜ ਇੱਥੇ ਇੱਕ ਚਾਲ ਚੱਲਦਾ, ਉਹ ਕਿਹੜੀ ਚੱਲਦਾ? ਤੁਸਾਂ ਨੂੰ ਜੇ ਮੈਂ ਖਾ ਲਵਾਂ ਤੇ ਹੋਵੇ ਮੇਰਾ ਰੱਜ, ਡੈਣੀ ਭੁੱਖੀ ਕਈ ਦਿਨਾਂ ਦੀ ਇੱਥੋਂ ਜਾਊਗੀ ਭੱਜ। ਗੱਲਾਂ ਉਹਦੀਆਂ ਸੁਣ ਕੇ ਤੇ ਉਹ ਹੋ ਗਏ ਪਰੇਸ਼ਾਨ, ਗਿੱਦੜ ਘਰ ਵਿਖਾਈ ਜਿਹੜੀ ਉਹਦੀ ਸੀ ਪਹਿਚਾਨ। ਮੇਰੇ ਸੱਜਣੋ ਮਿੱਤਰੋ ਬੇਲੀਓ, ਕੁੱਕੜ ਆਖਣ ਲੱਗਾ ਮੈਨੂੰ ਤੂੰ ਕਾਹਨੂੰ ਖਾਏਗਾ, ਮੇਰਾ ਕੀ ਦੋਸ਼ ਏ, ਮੈਂ ਤੇਰਾ ਕੀ ਨੁਕਸਾਨ ਕੀਤਾ ਹੈ? ਗਿੱਦੜ ਕਹਿਣ ਲੱਗਾ ਤੂੰ ਬੜਾ ਚਲਾਕ ਏ, ਜਨਾਨੀਆਂ ਵਿਚਾਰੀਆਂ ਸਾਰਾ ਦਿਨ ਤੈਨੂੰ ਵਿਹੜੇ ਵਿੱਚ ਸਾਫ਼ ਦਾਣੇ ਪਾਉਂਦੀਆਂ ਨੇ, ਖੁੱਡਾ ਸਾਫ਼ ਕਰਕੇ ਤੈਨੂੰ ਡੱਕਦੀਆਂ ਨੇ। ਪਹਿਲੋਂ ਤੂੰ ਛੇਤੀ ਛੇਤੀ ਵਿਹੜੇ ਵਿੱਚ ਦਾਣੇ ਚੁਗਣਾ ਹੈ, ਉੱਥੇ ਬਿਠਾ ਕਰਕੇ ਵਿਹੜਾ ਤਰਕਾ ਦੇਣਾ ਹੈ, ਫਿਰ ਰਾਤ ਸਾਰੀ ਖੁੱਡੇ ਵਿੱਚ ਬਿਠਾ ਕਰਕੇ ਖੁੱਡਾ ਤਰਕਾ ਦੇਣਾ ਹੈ। ਉਹਨਾਂ ਵਿਚਾਰੀਆਂ ਨੂੰ ਸਵੇਰੇ ਸਵੇਰੇ ਵਿਹੜਾ ਤੇ ਖੁੱਡਾ ਸਾਫ਼ ਕਰਨਾ ਪੈਂਦਾ ਹੈ। ਗਿੱਦੜ ਆਖਣ ਲੱਗਾ ਮੈਂ ਇਨਸਾਨਾਂ ਦਾ ਚੋਖਾ ਹਮਦਰਦ ਹਾਂ, ਮੇਰੇ ਕੋਲੋਂ ਉਹਨਾਂ ਦਾ ਦੁੱਖ ਨਹੀਂ ਵੇਖਿਆ ਜਾਂਦਾ, ਇਸ ਵਾਸਤੇ ਮੈਂ ਤੈਨੂੰ ਖਾ ਕੇ ਤੇਰੇ ਕੋਲੋਂ ਉਹਨਾਂ ਦੀ ਜਾਨ ਛਡਾਵਾਂਗਾ। ਕਬੂਤਰ ਪੁੱਛਣ ਲੱਗਾ ਇਹਦਾ ਤੇ ਗੁਨਾਹ ਹੈ, ਪਰ ਤੂੰ ਦੱਸ ਮੈਨੂੰ ਕਿਉਂ ਖਾਣਾ ਚਾਹਨਾ ਹੈ? ਸਾਦਕ ਭੱਟੀ ਪੇਸ਼ ਕਰਦਾ ਹੈ ਤੇ ਲਾਲਾ ਜੀ GS ਸਟੂਡੀਓ ਵਾਲੇ ਰਿਕਾਰਡ ਕਰਦੇ ਨੇ। ਕਬੂਤਰ ਆਖਿਆ ਗਿੱਦੜਾ ਤੂੰ ਮੈਨੂੰ ਕਿਸ ਤੋਂ ਖਾਏ, ਸਾਨੂੰ ਖਾਣ ਵਾਸਤੇ ਕਾਨੂੰ ਭੱਜ ਪਿਆ ਤੂੰ ਲਾਏ। ਕੀਤਾ ਕੀ ਨੁਕਸਾਨ ਮੈਂ ਤੇਰਾ, ਮੈਨੂੰ ਨਾ ਤੂੰ ਮਾਰ, ਆਪਣੇ ਵੱਲੋਂ ਕਰਨਾ ਤੂੰ ਬੰਦਿਆਂ ਦੇ ਨਾਲ ਪਿਆਰ। ਗਿੱਦੜ ਅੱਗੋਂ ਆਖਿਆ ਉਹਨੂੰ ਤੇਰਾ ਹੈ ਕਸੂਰ, ਚੋਖਾ ਤੰਗ ਤੂੰ ਕਰਨਾ ਬੰਦਿਆਂ ਖਾਸਾ ਮੈਂ ਜ਼ਰੂਰ। ਕੱਪੜੇ ਧੋ ਕੇ ਬੀਬੀਆਂ ਯਾਰੋ ਪਾਉਂਦੀਆਂ ਉੱਤੇ ਤਾਰ, ਗੰਦੇ ਕੱਪੜੇ ਕਰ ਦੇਣਾ ਏ ਨੌਂਦਰਾ ਉੱਤੇ ਮਾਰ। ਵਿੱਚ ਮਸੀਤ ਦੇ ਆਉਂਦੇ ਯਾਰੋ ਕੱਪੜੇ ਪਾ ਕੇ ਸਾਫ, ਵਿਠਾ ਕਰੇ ਮਨਾਰ ਦੇ ਉੱਤੇ ਏਕਾ ਦਾ ਇਨਸਾਫ। ਵਿਠਾ ਨਾਲ ਤੂੰ ਭਰ ਦੇਣਾ ਏ ਸਫਾ ਮਸੀਤ ਦੀਆਂ, ਤੇਰੀਆਂ ਕਿਹੜੀਆਂ ਹਰਕਤਾਂ ਦੱਸਾਂ ਵੱਡੇ ਪਲੀਤ ਦੀਆਂ। ਮੇਰੇ ਸੱਜਣੋ ਬੇਲੀਓ ਮਿੱਤਰੋ, ਕੁੱਕੜ ਚੋਖਾ ਸਿਆਣਾ ਸੀ, ਧੋਖੇ ਵਿੱਚ ਜਾਨ ਜਾਂਦੀ ਵੇਖ ਕੇ ਉਸ ਵੀ ਇੱਕ ਚਾਲ ਸੋਚੀ, ਭੱਜ ਲਾਉਂਦਾ ਬੋਲਿਆ ਸਾਨੂੰ ਤੂੰ ਬਿਨਾਂ ਸ਼ੱਕ ਖਾ ਲਈ, ਪਰ ਸਾਡੇ ਕੱਚੇ ਗੋਸ਼ਤ ਦਾ ਤੈਨੂੰ ਖਾਣ ਦਾ ਘੱਟ ਹੀ ਸਵਾਦ ਆਉਣਾ ਹੈ। ਤੂੰ ਵੇਖਿਆ ਨਹੀਂ ਜਨਾਨੀਆਂ ਜਦੋਂ ਸਾਡਾ ਗੋਸ਼ਤ ਪਕਾਉਂਦੀਆਂ ਨੇ, ਵਿੱਚ ਲੂਣ ਮਿਰਚਾਂ ਮਸਾਲੇ ਪਾਉਂਦੀਆਂ ਨੇ ਤੇ ਤਾਂ ਜਾ ਕੇ ਸਾਡਾ ਗੋਸ਼ਤ ਮਜ਼ੇਦਾਰ ਬਣਦਾ ਹੈ। ਗਿੱਦੜ ਕਹਿਣ ਲੱਗਾ ਪਰ ਮੈਂ ਲੂਣ ਮਿਰਚਾਂ ਕਿੱਥੋਂ ਲਿਆਵਾਂ? ਕੁੱਕੜ ਕਹਿਣ ਲੱਗਾ ਜੇ ਤੂੰ ਕਵੇਂ ਤੇ ਮੈਂ ਪਿੰਡ ਜਾ ਕੇ ਚੱਟ ਵਿੱਚ ਲੂਣ ਮਿਰਚਾਂ ਲੈ ਕੇ ਆਉਣਾ, ਫਿਰ ਤੂੰ ਸਾਡੇ ਗੋਸ਼ਤ ਉੱਤੇ ਪਾ ਕੇ ਮਜ਼ੇ ਨਾਲ ਖਾ ਲਈ। ਸਵਾਦੀ ਗੋਸ਼ਤ ਦਾ ਸੁਣ ਕੇ ਗਿੱਦੜ ਦੇ ਮੂੰਹ ਵਿੱਚ ਪਾਣੀ ਆ ਗਿਆ ਤੇ ਕੁੱਕੜ ਨੂੰ ਕਹਿਣ ਲੱਗਾ ਝੱਟ ਮਾਰ ਕੇ ਜਾ, ਪਿੰਡੋਂ ਲੂਣ ਮਿਰਚਾਂ ਲੈ ਕੇ ਆ। ਇਸ ਤੋਂ ਅੱਗੇ ਦੀ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਸਾਦਕ ਭੱਟੀ ਬਾਗ ਮੋੜ ਵਾਲੇ, ਤੇ ਸ਼ਾਇਰ ਕੀ ਲਿਖਦਾ। ਕੁੱਕੜ ਉੱਥੋਂ ਨਿਕਲਿਆ ਤੇ ਦੁੜਕੀ ਉਹਨੇ ਲਾਈ, ਪਿੰਡ ਦੇ ਵਿੱਚ ਵੜਿਆ ਉਹ ਤਾਂ ਇੱਕੋ ਯਾਰੋ ਸਾਈ।
ਦੱਸੀ ਆਪਣੇ ਮਾਲਕ ਤਾਈ ਗਿੱਦੜ ਦੀ ਕਰਤੂਤ। ਮਾਲਕ ਆਖਣ ਲੱਗਾ ਉਸਨੇ ਇੰਜ ਨਹੀਂ ਆਉਣਾ ਸੂਤ। ਡਾਂਗਾ ਉਹਨਾਂ ਫੜ ਲਿਆ ਤੇ ਕੁੱਤੇ ਨਾਲ ਲੈ। ਕੁੱਕੜ ਅੱਗੇ ਅੱਗੇ ਜਾਂਦਾ ਕੁਰਨੇ ਦੇ ਵਿੱਚ ਗਏ। ਗਿੱਦੜ ਯਾਰੋ ਡੀਕੇ ਉੱਥੇ ਲੂਣ ਤੇ ਮਰਚਾਂ ਆਉਣ। ਪੱਕੇ ਗੋਸ਼ਤ ਨੂੰ ਉਹ ਸੱਜਣੋ ਉਹ ਸਵਾਦੀ ਬਣਾਉਣ। ਕਬੂਤਰ ਵੇਖੇ ਆਉਂਦੇ ਤੇ ਕੀਤਾ ਸ਼ੁਕਰ ਅਦਾ। ਕਰਦਾ ਏ ਮਜ਼ਲੂਮ ਦੀ ਬਈ ਮਦਦ ਆਪ ਖੁਦਾ। ਹੁਣ ਗਿੱਦੜ ਨਹੀਂ ਬਚਦਾ ਯਾਰੋ ਚੋਖਾ ਏ ਬੇਈਮਾਨ। ਸ਼ਾਬਾਸ਼ ਏ ਵੀ ਕੁੱਕੜਾ ਤੂੰ ਬਚਾਈਏ ਜਾਨ। ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ, ਜਦੋਂ ਕੁੱਕੜ ਨੇ ਜਾ ਕੇ ਆਪਣੇ ਸਾਈਆਂ ਨੂੰ ਸਾਰੀ ਗੱਲ ਸੁਣਾਈ ਤੇ ਉਹਦੇ ਸਾਈਆਂ ਨੇ ਹੱਥ ਵਿੱਚ ਡਾਂਗਾ ਕਰ ਲਈਆਂ ਤੇ ਕੁੱਤੇ ਨਾਲ ਲੈ ਕੇ ਗਿੱਦੜ ਦੇ ਕੁਰਨੇ ਪਹੁੰਚ ਗਏ। ਗਿੱਦੜ ਲੂਣ ਮਰਚਾਂ ਦੀ ਡੀਕ ਵਿੱਚ ਕਬੂਤਰ ਨੂੰ ਵੀ ਕੁਝ ਨਾ ਆਖਿਆ। ਉੱਤੋਂ ਕੁੱਤੇ ਗਿੱਦੜ ਦੇ ਕੁਰਨੇ ਵਿੱਚ ਆਣ ਵੜੇ ਤੇ ਜਿਹੜਾ ਵੱਡਾ ਕੁੱਤਾ ਸੀ ਉਹਨੇ ਗਿੱਦੜ ਦੀ ਲੱਤ ਤੇ ਚੱਕ ਮਾਰਿਆ ਤੇ ਗਿੱਦੜ ਨੂੰ ਖਿੱਚ ਕੇ ਬਾਹਰ ਲੈ ਆਂਦਾ। ਕੁੱਕੜ ਤੇ ਕਬੂਤਰ ਦੇ ਸਾਈਂ ਵੀ ਡਾਂਗਾ ਫੜ ਕੇ ਬਾਹਰ ਖਲੋਤੇ ਸਨ। ਡਾਂਗਾ ਮਾਰ ਮਾਰ ਕੇ ਗਿੱਦੜ ਦਾ ਉੱਥੋਂ ਨਾ ਕਚੂੰਬਰ ਕਰ ਦਿੱਤਾ। ਮੇਰੇ ਸੱਜਣੋ, ਇਸ ਤਰ੍ਹਾਂ ਕਬੂਤਰ ਤੇ ਕੁੱਕੜ ਦੀ ਜਾਨ ਬਚ ਗਈ ਤੇ ਗਿੱਦੜ ਆਪਣੇ ਅੰਜਾਮ ਨੂੰ ਪਹੁੰਚ ਗਿਆ। ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ, ਇਹ ਸੀ ਸਾਡੀ ਅੱਜ ਦੀ ਦਾਸਤਾਨ। ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।